ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 8 ਮਾਰਚ ਦਿਨ ਮੰਗਲਵਾਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਲੱਗੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਇਸ ਟਾਈਮ ਜੁੜ ਚੁੱਕੇ ਨੇ। ਮਿੰਟੂ ਗੁਰੂਸਰੀਆ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਸੁਬਿਧਾ ਸੁਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਯੂਨੀਵਰਸਿਟੀ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਨੀਜ਼ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਤਾਂ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। SYL ਕੇਸ ਦੀ ਸੁਣਵਾਈ ਹੋਈ, ਅਗਲੀ ਤਰੀਕ 11 ਨੂੰ। ਲੱਗਦਾ ਇਹਨਾਂ ਨੇ ਇਹਦਾ ਨਤੀਜਾ ਕੱਢ ਹੀ ਦੇਣਾ ਹੁਣ ਜਲਦੀ। ਬਿਲਕੁਲ ਜੀ, ਜਿਸ ਰਫਤਾਰ ਦੇ ਨਾਲ ਅਦਾਲਤ ਉੱਥੇ ਕੰਮ ਕਰਦੀ ਪਈ ਹੈ ਤੇ ਜਿਹੜੀਆਂ ਤਰੀਕਾਂ ਲਾਗੇ ਮਿਲਦੀਆਂ ਪਈਆਂ ਨੇ, ਉਹਦੇ ਤੋਂ ਜਾਪਦਾ ਇਹ ਹੈ ਕਿ ਕੱਟੀ ਕੱਟਾ ਨਿਕਲ ਜਾਣਾ ਛੇਤੀ। ਔਰ ਕੁਝ ਲੋਕ ਸੰਕੇਤ ਕਰਦੇ ਪਏ, ਕੁਝ ਮਾਹਰ ਹੈ ਜਿਹੜੇ ਪੱਤਰਕਾਰੀ ਦੇ ਵਿੱਚ, ਉਹ ਸੰਕੇਤ ਇਹ ਕਰਦੇ ਪਏ ਕਿ ਫੈਸਲਾ ਜਿਹੜਾ ਸ਼ਾਇਦ ਪੰਜਾਬ ਨੂੰ ਨਾ ਬਚਣ ਵਾਲਾ ਆ ਸਕਦਾ। ਜੋ ਅਦਾਲਤ ਦਾ ਉੱਥੇ ਰੋਕਿਆ, ਜੋ ਸਿਆਣੇ ਪੱਤਰਕਾਰ ਹੈ, ਜੋ ਵੱਡੇ ਪੱਤਰਕਾਰ ਹੈ, ਉਹਨਾਂ ਦੇ ਨਾਲ ਗੱਲ ਕਰੀਏ ਤੇ ਉਹ ਇਹੀ ਚੀਜ਼ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਇੱਥੋਂ ਦੀ ਸਿਆਸਤ ਇਸ ਮੁੱਦੇ ਨੂੰ ਲੈਂਦੀ ਪਈ ਹੈ, ਉਹ ਇਹਨਾਂ ਨੂੰ ਮਹਿੰਗਾ ਪੈ ਸਕਦਾ ਹੈ। ਔਰ ਜਦੋਂ ਤਰੀਕਾ ਨੇੜੇ ਪੈ ਜਾਣ ਤਾਂ ਸਮਝੋ ਕਿ ਮਾਮਲਾ ਗੜਬੜ ਹੈ, ਕੇਸ ਜਿਹੜਾ ਹੈ ਉਹ ਨਿਪਟ ਜਾਣਾ। ਕਿਉਂਕਿ ਇਹ ਜਿਹੜਾ ਕੇਸ ਸ਼ੁਰੂ ਹੀ ਹਰਿਆਣੇ ਦੀ ਉਸ ਪਟੀਸ਼ਨ ਤੋਂ ਹੋਇਆ ਜੋ ਉਹਨਾਂ ਨੇ ਕਿਹਾ ਸੀਗਾ ਕਿ ਜਲਦੀ ਸੁਣਵਾਈ ਕੀਤੀ ਜਾਵੇ, ਯਾਨੀ ਕੇਸ ਹੈ ਜਿਹੜਾ ਤੱਤ-ਫੱਟ ਨਿਬੇੜਿਆ ਜਾਵੇ। ਸੋ ਹੁਣ ਇਹ ਤੇ ਆਪਾਂ ਜੇ ਹੁਣ ਕਹਿ ਲਈਏ ਕਿ ਇਹਨੂੰ ਲਟਕਾ ਲਿਆ ਜਾਵੇਗਾ ਜਾਂ 2019 ਨੂੰ ਉਡੀਕਣਗੇ ਕਿ ਜਦੋਂ ਭਾਜਪਾ ਦੀ ਪਾਰੀ ਖਤਮ ਹੋਣ ਲੱਗੀ ਉਦੋਂ ਕੋਈ ਫੈਸਲਾ ਲੈਣਗੇ, ਇਹ ਮੈਨੂੰ ਲੱਗਦਾ ਆਸਾਨ ਨਹੀਂ ਹੈ। ਕਿਉਂਕਿ ਕੇਸ ਜਿਹੜਾ ਗਿਆ, ਜਿਹੜੀ ਉਹਨਾਂ ਨੇ ਇਹ ਕਹਿ ਕੇ ਪਾਈ ਹੈ ਕਿ ਇਸ ਕੇਸ ਦਾ ਫੈਸਲਾ ਜਲਦ ਕੀਤਾ ਜਾਵੇ। ਸੋ ਇਹ ਪਟੀਸ਼ਨ ਜਿਹੜੀ ਜਾਟ ਅੰਦੋਲਨ ਦਾ ਜਦੋਂ ਇੱਕ ਬਹੁਤ ਵੱਡਾ ਬਖੇੜਾ ਖੱਟਰ ਸਰਕਾਰ ਦੇ ਗੱਲ ਪਿਆ ਸੀ, ਉਦੋਂ ਉਹਨਾਂ ਨੇ ਪਾਈ ਸੀ। ਸ਼ਾਇਦ ਇਹ ਇੱਕ ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਸੀ ਕਿ ਕਿਸੇ ਤਰੀਕੇ ਨਾਲ ਜਿਹੜੀ ਲੋਕਾਂ ਦੀ ਸੋਚ ਹੈ ਉਹਨੂੰ ਡਾਇਵਰਟ ਕਰੀਏ। ਪਰ ਆਪਣਾ ਜਿਹੜਾ ਅੱਜ ਦਾ ਮਸਲਾ ਹੈ ਉਹ ਸੁਣਵਾਈ ਨੂੰ ਲੈ ਕੇ ਕਿ ਅੱਜ ਕੀ ਹੋਇਆ। ਅੱਜ ਉੱਥੇ SYL ਦੀ ਜਿਹੜੀ ਪੇਸ਼ੀ ਸੀਗੀ, ਤਰੀਕ ਸੀਗੀ, ਉਹਦੇ ਵਿੱਚ ਜਿਹੜੀ ਤਰੀਕ ਮਿਲੀ ਹੈ 11 ਮਾਰਚ ਮਿਲੀ ਹੈ। ਤੇ ਅੱਜ ਪੰਜਾਬ ਸਰਕਾਰ ਨੇ ਉੱਥੇ ਇਤਰਾਜ਼ ਪ੍ਰਗਟ ਕੀਤਾ ਸੀਗਾ। ਜੋ ਵੀ ਉੱਥੇ ਸੁਣਵਾਈ ਹੋਈ ਉਹਦਾ ਇੱਕ ਮਹੱਤਵਪੂਰਨ ਪੱਖ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਸਰਕਾਰ ਨੇ ਇਤਰਾਜ਼ ਕੀਤਾ ਸੀਗਾ ਕਿ ਜਿਹੜਾ 5 ਮੈਂਬਰੀ ਜਿਹੜਾ ਬੈਂਚ ਜਿਹੜਾ ਸੁਣਵਾਈ ਕਰਦਾ ਪਿਆ ਕੇਸ ਦੀ, ਤਾਂ ਉਹ ਬੈਂਚ ਹੈ ਜਿਹੜਾ ਉਹਦੇ ਵਿੱਚ ਇੱਕ ਜੱਜ ਹੈ ਜਿਹੜਾ ਉਹਦਾ ਬੈਕਗਰਾਉਂਡ ਹੈ, ਜਿਹੜਾ ਪਿਛੋਕੜ ਹੈ ਜਿਹੜਾ ਉਹ ਹਰਿਆਣੇ ਤੋਂ ਹੈ। ਇਸ ਕਰਕੇ ਇਹਨੂੰ ਬੈਂਚ ਦੇ ਵਿੱਚੋਂ ਤਬਦੀਲ ਕੀਤਾ ਜਾਵੇ। ਇਹ ਪੰਜਾਬ ਸਰਕਾਰ ਦਾ ਇਤਰਾਜ਼ ਸੀ, ਪਰ ਉਹਨਾਂ ਨੇ ਉਹ ਇਤਰਾਜ਼ ਹੈ ਜਿਹੜਾ ਖਾਰਜ ਕਰ ਦਿੱਤਾ। ਉਹਨਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸੁਣਵਾਈ ਜਿਹੜੀ ਹੈ ਬਦਸਤੂਰ ਜਾਰੀ ਰਹੇਗੀ। ਸੋ ਇਹ ਅੱਜ ਦੀ ਜਿਹੜੀ ਸੁਣਵਾਈ ਹੋਈ ਆ ਉਹਦਾ ਇੱਕ ਮਹੱਤਵਪੂਰਨ ਪੱਖ ਸੀ ਕਿ ਪੰਜਾਬ ਦਾ ਜਿਹੜਾ ਅੱਜ ਦਾ ਇਤਰਾਜ਼ ਸੀ ਉਹ ਵੀ ਖਾਰਜ ਹੋ ਗਿਆ। ਹੁਣ ਜੇ ਗੱਲ ਪੰਜਾਬ ਦੇ ਇਤਰਾਜ਼ ਦੀ ਕਰ ਲਈਏ, ਜਿਹੜਾ ਇੱਕ ਮਾਤਰ ਹਾਲੇ ਤੱਕ ਤੱਤ ਪੱਖ ਹੈ ਜਿਹੜਾ, ਕਿਉਂਕਿ ਸੁਣਵਾਈ ਦੇਰ ਸ਼ਾਮੀ ਖਤਮ ਹੋਈ ਹੈ ਤਾਂ ਹਾਲੇ ਬਹੁਤਾ ਬਿਊਰਾ ਤਾਂ ਨਹੀਂ ਆਇਆ, ਇਹਨਾਂ ਕੋ ਕੱਢ ਕੇ ਅੰਦਰੋਂ ਲਿਆ ਸਕੇ। ਚਲੋ ਜੇਕਰ ਇਹਨਾਂ ਦੇ ਇਤਰਾਜ਼ ਨੂੰ ਕਰੀਏ, ਆਪਾਂ ਥੋੜਾ ਜਿਹਾ ਇਹਦੀ ਪੜਚੋਲ ਕਰੀਏ ਕਿ ਹਰਿਆਣਾ ਦਾ ਉਹ ਜੱਜ ਸੀ ਤੇ ਇਹਨਾਂ ਦਾ ਜਿਹੜਾ ਐਡਵੋਕੇਟ ਜਨਰਲ ਹੈ ਅਸ਼ੋਕ ਅਗਰਵਾਲ,
ਆਪ ਹਰਿਆਣੇ ਦਾ ਜਿਹੜਾ ਇਹਨਾਂ ਦੀ ਕੇਸ ਦੀ ਲੜਾਈ ਦੀ ਅਗਵਾਈ ਕਰਦਾ ਪਿਆ, ਯਾਨੀ ਜਿਹੜੇ ਕਾਨੂੰਨੀ ਫੌਜ ਦਾ ਜਰਨੈਲ ਆ ਉਹ ਤੇ ਖੁਦ ਹਰਿਆਣੇ ਦਾ, ਇਹ ਉੱਥੇ ਜੋ ਜਾ ਕੇ ਹਰਿਆਣੇ ਦੇ ਜੱਜ ਤੇ ਇਤਰਾਜ਼ ਕਰਦੇ ਕਿ ਇਹਨੂੰ ਪੈਨਲ ਚੋਂ, ਇਹਨੂੰ ਜੱਜਾਂ ਦੇ ਜਿਹੜੀ ਬੈਂਚ ਚੋਂ ਬਾਹਰ ਕਰਨਾ ਚਾਹੀਦਾ, ਤਾਂ ਆਪਣਾ ਇਹਨਾਂ ਦਾ ਐਡਵੋਕੇਟ ਜਰਨਲ ਹੈ ਜਿਹੜਾ ਅਸ਼ੋਕ ਅਗਰਵਾਲ, ਉਹ 10 ਸਾਲ ਹਰਿਆਣੇ 'ਚ ਨੌਕਰੀ ਕਰਕੇ ਆਇਆ ਤੇ ਦੱਸੀਦਾ ਤਾਂ ਇਹ ਵੀ ਹੈ ਕਿ ਉਹਨਾਂ ਨੇ ਜਿਹੜਾ ਇੱਥੇ ਆ ਕੇ ਅਹੁਦਾ ਸੰਭਾਲਿਆ ਅਸ਼ੋਕ ਅਗਰਵਾਲ ਹੋਰਾਂ ਨੇ, ਉਹਨਾਂ ਨੂੰ ਭੇਜਣ ਵਾਲੇ ਵੀ ਹਰਿਆਣਵੀ ਚੁਟਾਲੇ ਹੋ ਰਹੀ ਸੀ। ਸੋ ਪੰਜਾਬ ਦਾ ਇੱਕ ਅਜੀਬੋ ਗਰੀਬ ਇਤਰਾਜ਼ ਸੀ ਜੋ ਖਾਰਜ ਹੋ ਗਿਆ। ਹੁਣ ਥੋੜੇ ਜਿਹੇ ਜਿਹੜੇ ਧੁੜਕੂ ਹੈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਕਾਲਜੇ 'ਚ ਵੱਜਣ ਲੱਗ ਪਏ ਲੋਕ ਕਿ ਜਿਸ ਤਰੀਕੇ ਦੇ ਨਾਲ ਅਦਾਲਤ ਤੈਅ ਕਰਦੀ ਜਾ ਰਹੀ ਹੈ ਤਰੀਕ ਦਰ ਤਰੀਕ ਤੇ, ਜਿਸ ਤਰ੍ਹਾਂ ਪੰਜਾਬ ਨੂੰ ਉੱਥੋਂ ਜਵਾਬ 'ਚ ਝਾੜੇ ਜੇ ਮਿਲਦੇ ਪਏ ਆ, ਉਹ ਗੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਗੜਬੜ ਵਾਲੀ। ਜੀ ਬਿਲਕੁਲ ਵੀ ਇਹ ਪਛਣੀ ਨਹੀਂ ਆ ਤੇ ਦੇਖਦੇ ਆ ਕੀ ਬਣਦਾ। ਪੰਜਾਬ ਦਾ ਬਜਟ ਇਜਲਾਸ ਸ਼ੁਰੂ, ਪਹਿਲੇ ਦਿਨ ਕਾਂਗਰਸ ਵੱਲੋਂ ਭਾਰੀ ਵਿਰੋਧ। ਬਿਲਕੁਲ ਜੀ, ਅੱਜ ਬਜਟ ਇਜਲਾਸ ਹੈ ਜਿਹੜਾ ਉਹ ਸ਼ੁਰੂ ਹੋ ਗਿਆ ਅਸੈਂਬਲੀ ਦੇ ਵਿੱਚ। ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਤੱਕ ਮਾਰਚ ਕੀਤਾ, ਦਿੱਲੀ ਲਾ ਕੇ ਉੱਥੇ ਸਿਕਿਉਰਿਟੀ ਗਾਰਡਸ ਦੇ ਨਾਲ ਇਹਨਾਂ ਦੀ ਜਿਹੜੀ ਹੈ ਥੋੜੀ ਮਾਮੂਲੀ ਝੜਪ ਵੀ ਹੋਈ। ਹਾਲਾਂਕਿ ਇਹਨਾਂ ਨੇ ਮੁੱਦਾ ਬਹੁਤ ਵੱਡਾ ਬਣਾਇਆ ਕਾਂਗਰਸੀਆਂ ਨੇ ਕਿ ਸਾਡੇ ਜਿਹੜਾ ਅਧਿਕਾਰਾਂ ਦਾ ਇਹਨਾਂ ਨੇ ਘਾਣ ਕੀਤਾ। ਸੁਖਬੀਰ ਸਿੰਘ ਬਾਦਲ ਦੇ ਖਿਲਾਫ ਉਹ ਮਤਾ ਲਿਆਉਣ ਦੀ ਵੀ ਜੁਗਤ ਬਣਾਈ ਬੈਠੇ ਆ। ਪਰ ਅੱਜ ਦਾ ਜਿਹੜਾ ਬਜਟ ਇਜਲਾਸ ਸੀ ਉਹਦਾ ਮੁੱਖ ਕੇਂਦਰ ਬਿੰਦੂ ਸੀ ਗਵਰਨਰ ਦਾ ਭਾਸ਼ਣ। ਹਾਲਾਂਕਿ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਦੇ ਬਿਆਨਾਂ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਪੱਤਰਕਾਰਾਂ ਦੇ ਮੁਖਾਤਬ ਹੁੰਦੇ ਉਹਨਾਂ ਨੇ ਕੀਤੀ। ਉਹਨਾਂ ਨੇ ਦੋਵਾਂ ਨੇ ਇੱਕੋ ਸੁਰ, ਸ਼ਾਇਦ ਘਰੋਂ ਬਾਦਲੋਂ ਉਸ ਸਿਟੀ ਰਲਾ ਕੇ ਗਏ ਸਨ, ਦੋਨਾਂ ਨੇ ਇੱਕੋ ਸੁਰ ਦੇ ਵਿੱਚ ਇਹ ਰਾਗ ਜਿਹੜਾ ਗਾਇਆ ਕਿ SYL ਦਾ ਜਿਹੜਾ ਪੰਗਾ ਬਖੇੜਾ ਹੈ ਇਹਦੇ ਜਨਮਦਾਤਾ ਕਾਂਗਰਸ ਵਾਲੇ ਆ, ਇੰਦਰਾ ਗਾਂਧੀ ਤੇ ਉਹਨਾਂ ਨੇ ਸੁੱਟੀ ਕਿ ਇਹ ਸਾਰਾ ਮੁੱਦਾ ਉਹਨਾਂ ਦਾ ਬਣਾਇਆ, ਉਹਨਾਂ ਦਾ ਉਲਝਾਇਆ। ਅਕਾਲੀ ਦਲ ਨੇ ਜੇ ਕੁਝ ਕੀਤਾ ਤੇ ਉਹ ਇਹ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੈ। ਦੋਵਾਂ ਪਿਓ ਪੁੱਤਰਾਂ ਨੇ ਉੱਥੇ ਜਿਹੜਾ ਰਲਿਆ ਮਿਲਿਆ ਰਾਗ ਸੀਗਾ ਉਹ ਸੁਰਕਲ ਦੇ ਨਾਲ ਉੱਥੇ ਸੁਣਾ ਦਿੱਤਾ। ਦੂਜੇ ਪਾਸੇ ਜਿਹੜਾ ਗਵਰਨਰ ਦਾ ਕਪਤਾਨ ਸਿੰਘ ਸੋਲੰਕੀ ਦਾ ਭਾਸ਼ਣ ਸੀ, ਜਿਹੜਾ ਪਿਛਲੇ ਸਾਲ ਦਾ ਭਾਸ਼ਣ ਸੀ ਉਹ ਬਿਲਕੁਲ ਜਿਵੇਂ ਕਿਸੇ ਫਿਲਮ ਦੀ ਜਿਹੜੀ ਉਹ ਰੀਮੇਕ ਬਣਾ ਦਿੰਦੇ ਆ ਦੁਬਾਰਾ, ਉਹੀ ਸਟੋਰੀ ਤੇ ਥੋੜਾ ਜਿਹਾ ਉਹਦੇ ਵਿੱਚ ਸਾਜ਼ਬਾਜ਼ ਦਾ ਫਰਕ ਪਾਇਆ ਸੀ, ਹੋਰ ਕੱਖ ਵੀ ਨਹੀਂ। ਉਹਨਾਂ ਨੇ ਫੇਰ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦੇ ਨਾਲ ਜੀ ਬੇਇਨਸਾਫੀ ਹੋਣ ਡਈ ਆ, ਪੰਜਾਬ ਨੂੰ ਹੱਕ ਮਿਲਣੇ ਚਾਹੀਦੇ ਆ, ਪੰਜਾਬ ਦੇ ਪਾਣੀਆਂ ਦਾ ਰਿਪੇਅਰਿੰਗ ਕਾਨੂੰਨ ਦੇ ਮੁਤਾਬਕ ਜਿਹੜਾ ਹੱਲ ਹੋਣਾ ਚਾਹੀਦਾ, 84 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ, ਪੰਜਾਬ ਦੇ ਜਿਹੜੇ ਸੂਬੇ ਨੂੰ ਉਹਨੂੰ ਵਿਸ਼ੇਸ਼ ਅਧਿਕਾਰ ਮਿਲਣੇ ਚਾਹੀਦੇ ਆ। ਇਹ ਪਿਛਲੀ ਵਾਰ ਵੀ ਕਹਿ ਗਏ ਸਨ ਕਪਤਾਨ ਸਿੰਘ ਸੋਲੰਕੀ, ਪਰ ਉਦੋਂ SYL ਦਾ ਮੁੱਦਾ ਨਹੀਂ ਸੀਗਾ। ਉਸ ਸਕ੍ਰਿਪਟ ਦੇ ਵਿੱਚ ਅੱਜ ਲੇਖਕ ਨੇ ਨਵੀਂ ਲਾਈਨ ਪਾ ਦਿੱਤੀ, SYL ਦਾ ਮੁੱਦਾ ਪਾ ਦਿੱਤਾ, ਬਾਕੀ ਹੂ ਬਹੂ ਪਿਛਲੇ ਸਾਲ ਵਾਲਾ ਹੀ ਸੀਗਾ। ਪਰ ਦਿਲਚਸਪ ਗੱਲ ਇਹ ਹੈ ਕਿ ਕਪਤਾਨ ਸਿੰਘ ਸੋਲੰਕੀ ਹਰਿਆਣੇ ਦਾ ਵੀ ਰਾਜਪਾਲ ਆ। ਜਿਵੇਂ ਚੰਡੀਗੜ੍ਹ ਸਾਂਝਾ ਹੈ ਸਾਡਾ, ਉਵੇਂ ਰਾਜਪਾਲ ਵੀ ਸਾਡਾ ਸਾਂਝਾ ਹੈ, ਇੱਕ ਨਾਲ ਹੀ ਕੰਮ ਕਰਾਈ ਜਾਂਦੇ ਆ ਦੋਵੇਂ। ਤਾਂ ਉਹ ਜਿਹੜਾ ਕਪਤਾਨ ਸਿੰਘ ਸੋਲੰਕੀ ਹੈ ਉਹ ਕੀ ਕਰਦਾ ਹੈ, ਜੇ ਤੇ ਉਧਰਲੀ ਵਿਧਾਨ ਸਭਾ 'ਚ ਜਾਂਦਾ ਹੈ ਤੇ ਆਹੀ ਗੱਲਾਂ ਉੱਥੇ ਹਰਿਆਣੇ ਦੀ ਜਗ੍ਹਾ ਪੰਜਾਬ ਪਾ ਦਿੰਦਾ, ਤਾਂ ਉੱਥੇ ਜਾ ਕੇ ਉਹ ਚੀਜ਼ ਪੜ੍ਹ ਦਿੰਦਾ। ਜੇ ਉੱਧਰ ਸਾਡੇ ਵੱਲ ਆਉਂਦਾ ਤੇ ਉੱਥੇ ਪੰਜਾਬ ਕੱਟ ਕੇ ਹਰਿਆਣਾ ਪਾ ਦਿੰਦਾ। ਕਰਦਾ ਕੁਛ ਵੀ ਨਹੀਂ, ਜਾ ਕੇ ਬਸ ਉਹ ਹਿਸਾਬ ਲਾ ਲੈਂਦਾ ਜਿਵੇਂ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਤੇ ਜੇ ਪੰਜਾਬ ਆ ਗਏ ਤੇ ਪੰਜਾਬ ਸਿਓ। ਉਹ ਇਸ ਤਰੀਕੇ ਦੇ ਨਾਲ ਹੀ ਚੱਲੀ ਜਾਂਦੇ, ਉਧਰ ਜਾਂਦੇ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਜੇ ਇੱਧਰ ਆਉਂਦੇ ਸਾਡੇ ਹੱਕਾਂ ਦੀ ਗੱਲ ਕਰਦੇ ਆ। ਪਰ ਅਸਲੀ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜੇ ਹੱਕ ਆ ਉਹ ਬਹੁਤ ਉੱਥੇ ਸੁਰੱਖਿਅਤ ਹੈ ਨਾਗਪੁਰ ਵਾਲਿਆਂ ਦੇ ਕੋਲ। ਸੋ ਉਹ ਉਸ ਹਿਸਾਬ ਨਾਲ ਹੀ ਚੱਲੀ ਜਾਂਦੇ ਆ। ਪਰ ਇਹ ਜਿਹੜਾ ਮਸਲਾ ਹੈ ਉਹ ਇਹ ਆ ਕਿ ਜਿਹੜੀ ਤਿਆਰੀ ਹੈ ਕਾਂਗਰਸ ਦੀ, ਉਹ ਇਹ ਆ ਕਿ ਵਿਘਨ ਪਾਉਣ ਨੂੰ ਤਿਆਰ ਨੇ। ਉਹਨਾਂ ਦੀ ਜਿਹੜੀ ਪਿਛਲੇ ਦੌਰ ਦੀ ਭੂਮਿਕਾ ਵਿਰੋਧੀ ਧਿਰ ਦੇ ਵਿੱਚ ਉਹ ਬਹੁਤੀ ਪਾਏਦਾਰ ਨਹੀਂ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਹੁਣ ਸਮਾਂ ਹੈ ਕਿ ਅਸੀਂ ਆਪਦੀ ਭੂਮਿਕਾ ਨੂੰ ਥੋੜਾ ਜਿਹਾ ਬਦਲੀਏ। ਉਹ ਤਿਆਰ ਨੇ। ਹੁਣ ਇੱਧਰੋਂ ਜਿਹੜਾ ਅਕਾਲੀ ਦਲ ਆ ਉਹ ਵੀ ਜਵਾਬ ਤਿਆਰ ਕਰੀ ਬੈਠਾ। ਯਾਨੀ ਜਿਹੜੇ ਮੁੱਦੇ SYL ਵਰਗਾ ਖਾਸ ਮੁੱਦਾ ਜਿਹਦੇ ਤੇ ਇੱਕ ਬਹਿ ਕੇ
ਸਾਰਥਿਕ ਬਹਿਸ ਕਰਨ ਦੀ ਲੋੜ ਸੀ। ਮੈਨੂੰ ਨਹੀਂ ਲੱਗਦਾ ਉਸ ਅਸੈਂਬਲੀ ਦੇ ਵਿੱਚ, ਉਸ ਸਦਨ ਦੇ ਵਿੱਚ ਜਿਹੜੀ ਸਮੇਂ ਦੀ ਨਜ਼ਾਕਤ ਹੈ ਉਹਨੂੰ ਸਮਝਦਿਆਂ ਇਹ ਕਰਨਗੇ। ਉੱਥੇ ਉਹੀ ਕੁਝ ਕਰਨਾ, ਕਾਂਗਰਸ ਨੇ ਇਹ ਸੋਚਣਾ ਕਿ ਜਿੰਨਾ ਰੌਲਾ ਪਾਵਾਂਗੇ ਉਨੀਆਂ ਖਬਰਾਂ ਸਾਡੀਆਂ ਕੱਲ ਨੂੰ ਵਧੀਆ ਲੱਗ ਜਾਣਗੀਆਂ। ਇਹਨਾਂ ਨੇ ਕਹਿਣਾ ਕਿ ਇੱਕ ਵਾਰੀ ਜਿੰਨੇ ਦਿਨ ਹੈਗੇ ਜਾਨ ਛਡਾਓ, ਜਿੰਨਾ ਪੂਰਾ ਦੇ ਕੇ ਜਵਾਬ ਇੱਧਰ ਉੱਧਰ ਦੇ ਇਹ ਪੂਰਾ ਕਰੋ। ਪਰ ਲੋੜ ਸੀ ਕਿ ਜਿਹੜੀ ਸਮੇਂ ਦੀ, ਸ਼ਾਇਦ ਉਹ ਲੋੜ ਪੂਰੀ ਨਹੀਂ ਹੋਈ। ਜੀ ਜੀ, ਤੇ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਹੋਰ ਵੀ ਜਿਹੜੇ ਮੁੱਦੇ ਆ ਉਹ ਹੋਏ ਆ, ਕੀ ਵਿਰੋਧੀ ਧਿਰ ਉਹ ਉਸ ਨੂੰ ਚੁੱਕਦੀ ਆ ਜਾਂ ਨਹੀਂ, ਕਿਉਂਕਿ ਇਹਨਾਂ ਦੀ ਆਉਣ ਵਾਲੀਆਂ ਇਲੈਕਸ਼ਨਸ, ਚੋਣਾਂ ਦੇ ਲਈ ਉਹਦੇ ਉੱਤੇ ਵੀ ਲੋਕਾਂ ਦੀ ਅੱਖ ਬਣੀ ਰਹੂਗੀ। ਅਗਲੀ ਗੱਲ ਕਰਦੇ ਹਾਂ, ਪੰਜਾਬ ਕਹਿੰਦੇ ਜੀ ਪਹਿਲੇ ਨੰਬਰ 'ਤੇ ਆ ਗਿਆ ਇੱਕ ਹੋਰ ਜਿਹੜੇ ਆ ਜੀ ਨਸ਼ਿਆਂ ਤੋਂ ਬਾਅਦ ਸ਼ਰਾਬ ਪੀਣ ਦੇ ਵਿੱਚ। ਇਹੋ ਜਿਹੇ ਕੰਮਾਂ 'ਚ ਹੀ ਮਿੱਟੀ ਆਉਣ ਜੋਗੇ ਰਹਿ ਗਏ ਆ ਜੀ। ਦੂਜਿਆਂ 'ਚ ਅਸੀਂ ਫਾਡੀ ਹੋ ਗਏ, ਇਹਨਾਂ 'ਚ ਮਿੱਟੀ ਆ, ਜਿੱਦਾਂ ਕੈਂਸਰ ਆ, ਸ਼ੂਗਰ ਆ, ਮੋਟਾਪਾ ਆ, ਨਾਨ ਡਿਵੈਲਪਮੈਂਟ ਜਿਹੜੇ ਕੰਮ ਆ ਉਹਨਾਂ 'ਚ, ਇਹੋ ਜਿਹੇ ਕੰਮਾਂ 'ਚ ਅਸੀਂ ਡਰੱਗ ਦੇ ਵਿੱਚ ਪਹਿਲੇ ਨੰਬਰ 'ਤੇ ਆ। ਸ਼ਰਾਬ ਦੇ ਵਿੱਚ ਅਸੀਂ ਦੂਜੇ ਪਾਏਦਾਨ 'ਤੇ ਸੀ, ਪਰ ਹੁਣ ਅਸੀਂ 31 ਮਾਰਚ ਤੋਂ ਬਾਅਦ ਇਹ ਵੀ ਤਾਜ ਆਪਦੇ ਸਿਰ 'ਤੇ ਸਜਾ ਲੈਣਾ ਬਦਨਾਮੀ ਵਾਲਾ। ਸੋ ਇਹੋ ਜਿਹੇ ਮਾਮਲਿਆਂ 'ਚ ਅਸੀਂ ਮਿੱਟੀ ਹੁੰਦੇ ਜਾਂਦੇ ਹਾਂ, ਪਰ ਜਿਹੜੇ ਚੰਗੇ ਕੰਮ ਆ ਉਹਨਾਂ ਦੇ ਵਿੱਚ ਅਸੀਂ ਢਿੱਲੇ ਪੈਂਦੇ ਜਾਂਦੇ ਹਾਂ। ਇਹ ਸ਼ਰਾਬ ਦੇ ਮਾਮਲੇ 'ਚ ਨੰਬਰ 1 ਚਲੇ ਜਾਣਾ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਕਿੱਸਾ ਹੈ ਜੀ। ਜੀ, ਅੱਜ ਤੋਂ 22 ਮਹੀਨੇ ਪਹਿਲਾਂ, ਬਿਲਕੁਲ ਅੱਜ ਤੋਂ 22 ਮਹੀਨੇ ਪਹਿਲਾਂ ਜੇ ਪਿੱਛੇ ਝਾਕਾਂਗੇ ਤਾਂ ਉੱਥੇ ਤੁਹਾਨੂੰ ਕੇਰਲ ਤੇ ਪੰਜਾਬ ਹੈ ਜਿਹੜੇ ਉਹ ਇੱਕ ਫਰਕ ਤੇ ਖੜੇ ਨਜ਼ਰ ਆਉਣਗੇ। ਉਸ ਸਮੇਂ 22 ਮਹੀਨੇ ਪਹਿਲਾਂ ਕੇਰਲ ਦੇ ਵਿੱਚ ਪ੍ਰਤੀ ਵਿਅਕਤੀ ਖਪਤ ਸੀ ਜਿਹੜੀ ਸ਼ਰਾਬ ਦੀ, ਉਹ 17 ਬੋਤਲਾਂ ਦੀ ਸੀ, ਜਦਕਿ ਉਸ ਸਮੇਂ ਪੰਜਾਬ ਦੇ ਵਿੱਚ ਵਿਅਕਤੀ ਸ਼ਰਾਬ ਦੀ ਖਪਤ ਸੀ ਜਿਹੜੀ ਉਹ 11 ਬੋਤਲਾਂ ਦੀ ਸੀ। ਪਰ ਹੋਇਆ ਕਿ 22 ਮਹੀਨੇ ਚੱਲਦੇ ਚੱਲਦੇ ਜਿਹੜੇ ਸੀਗਾ ਪੰਜਾਬ ਅੱਗੇ ਨਿਕਲ ਗਿਆ, ਉਹ ਪਿੱਛੇ ਨੂੰ ਮੁੜ ਗਏ। ਹੋਇਆ ਕਿ 22 ਮਹੀਨਿਆਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਇਹ ਹਾਲ ਆ ਕਿ ਪੰਜਾਬ ਦੀ ਜਿਹੜੀ ਖਪਤ ਸੀ ਵੱਧ ਕੇ 11 ਬੋਤਲਾਂ ਤੋਂ ਪ੍ਰਤੀ ਵਿਅਕਤੀ 13 ਹੋ ਗਈ, ਉਹਨਾਂ ਦੀ 17 ਤੋਂ ਪ੍ਰਤੀ ਵਿਅਕਤੀ ਜਿਹੜੀ ਹੈ ਉਹ 13 ਆ ਗਈ। ਹੁਣ ਇਹ ਕਮਾਲ ਦੀ ਗੱਲ ਹੈ ਕਿ ਅਸੀਂ 11 ਤੋਂ 13 ਆ ਗਏ, ਅਸੀਂ ਵੱਧ ਗਏ, ਉਹ 17 ਤੋਂ 13 ਆ ਗਏ, ਹੁਣ 13 ਦੋਨਾਂ ਤੇ ਆ ਗਏ। ਫਰਕ ਇਹ ਹੈ ਕਿ ਜਿਹੜੀ 31 ਮਾਰਚ ਆਉਣੀ ਹੈ ਇਹਦੇ 'ਚ ਪਹਿਲੀ ਗੱਲ ਤੇ ਪੰਜਾਬ ਸਰਕਾਰ ਨੇ ਸ਼ਰਾਬ ਦਾ ਕੋਟਾ ਜਿਹੜਾ ਹੋਰ ਵਧਾ ਦੇਣਾ, ਯਾਨੀ ਅਸੀਂ 13 ਤੋਂ ਵੀ ਅੱਗੇ ਚੱਲ ਜਾਣਾ। ਜੇ ਨਾ ਵੀ ਵਧਾਉਣ, ਕਿਉਂਕਿ ਉਹਨਾਂ ਨੇ ਕੋਟਾ ਘਟਾਉਣਾ ਹੈ ਕੇਰਲ ਵਾਲਿਆਂ ਨੇ, ਉਹਨਾਂ ਨੇ ਪਿੱਛੇ ਆਟੋਮੈਟਿਕ ਹੀ ਚਲੇ ਜਾਣਾ, ਅਸੀਂ ਜਾਨੀ ਪਹਿਲੇ ਨੰਬਰ ਤੇ ਬਣ ਗਏ। ਸ਼ਰਾਬੜ ਸੂਬਾ ਪਹਿਲਾਂ ਕੇਰਲ ਸੀ, ਅਸੀਂ 31 ਮਾਰਚ ਤੋਂ ਬਾਅਦ ਉਹ ਖਿਤਾਬ ਵੀ ਆਪਣੇ ਨਾਂ ਕਰਵਾ ਲੈਣਾ ਕਿ ਪੂਰੇ ਦੇਸ਼ ਦਾ ਸ਼ਰਾਬੜ ਸੂਬਾ ਜਿਹੜਾ ਹੋਇਆ ਕਰੇਗਾ, ਉਹਦੇ 'ਚ ਸਾਡਾ ਨਾਂ ਬਚਿਆ ਕਰੇਗਾ ਕਿ ਪੰਜਾਬ ਦਾ। ਔਰ ਇਹ ਤਰੱਕੀ ਹੈ ਜਿਹੜੀ ਐਵੇਂ ਨਹੀਂ ਹੋਈ। 1947 ਦੇ ਵਿੱਚ ਇੱਥੇ ਸਾਡੇ ਇੱਕ ਸ਼ਰਾਬ ਦਾ ਕਾਰਖਾਨਾ ਸੀ, 2003 ਦੇ ਵਿੱਚ ਇੱਥੇ 4 ਹੋ ਗਏ, ਕੈਪਟਨ ਸਰਕਾਰ ਦੇ ਰਾਜ ਦੇ ਵਿੱਚ 6 ਹੋ ਗਏ, ਤੇ ਅਕਾਲੀ ਭਾਜਪਾ ਸਰਕਾਰ ਵੇਲੇ ਤੇ ਵਾਟੀ ਨਿਕਲ ਕੇ ਤਰੱਕੀ ਵਾਲੇ 16 ਹੋ ਗਏ। ਇਸ ਕਾਰਜਕਾਲ ਦੇ ਵਿੱਚ ਹੁਣ 16 ਕਾਰਖਾਨੇ ਆ। ਸੋ ਇੰਨੇ ਕਾਰਖਾਨੇ ਤਾਂ ਹੀ ਲੱਗਣ ਡਏ ਜੇ ਇੱਥੇ ਖਪਤ ਆ। ਹਾਲਾਂਕਿ ਇਹ ਹੁਣ ਬਿਆਨ ਬਣਾ ਰਹੇ ਆ ਕਿ ਜੀ ਅਸੀਂ ਬਾਹਰ ਭੇਜਦੇ ਹਾਂ ਸ਼ਰਾਬ ਬਣਾ ਕੇ, ਪਰ ਅਸਲ ਦੇ ਵਿੱਚ ਖਪਤ ਜ਼ਿਆਦਾ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੁੰਦੀ ਪਈ ਹੈ। ਉੱਧਰ ਜਿਹੜੇ ਸੁਰਜੀਤ ਕੁਮਾਰ ਜੈਨੀ ਹੋਰੀ ਸਾਡੇ ਸਿਹਤ ਮੰਤਰੀ, ਉਹ ਤੇ ਜੇ ਕੋਈ ਦਿਨ ਕੱਚ ਚੋਂ ਮੂੰਗਲੀ ਕੱਟ ਮਾਰਦੇ ਆ। ਮੇਰੇ ਹਿਸਾਬ ਨਾਲ ਜੇ ਇਹਨਾਂ ਦੀ ਇਹ ਜਿਹੜੀ ਸ਼ਰਾਬ ਨੂੰ ਸੰਜੀਵਨੀ ਬੂਟੀ ਦਰਸਾਉਣ ਵਾਲੀ ਮੁਹਿੰਮ ਜੈਨੀ ਸਾਹਿਬ ਦੀ ਇਸੇ ਤਰ੍ਹਾਂ ਚੱਲਦੀ ਰਹੀ ਤੇ ਮੈਨੂੰ ਲੱਗਦਾ ਭਾਰਤ ਕੀ ਅਸੀਂ ਵਿਸ਼ਵ 'ਚੋਂ ਚੈਂਪੀਅਨ ਬਣ ਜਾਣਾ ਸ਼ਰਾਬ 'ਚੋਂ। ਜਿਸ ਹਿਸਾਬ ਨਾਲ ਸ਼ਰਾਬ ਦੀ ਖਪਤ ਹੋ ਰਹੀ ਹੈ ਤੇ ਉੱਧਰੋਂ ਸਿਹਤ ਮੰਤਰੀ ਠੱਪਾ ਲਾਈ ਜਾ ਰਿਹਾ ਕਿ ਚੰਗੀ ਚੀਜ਼ ਆ, ਕੋਈ ਮਾੜੀ ਨਹੀਂ ਹੈ, ਇਹਨੂੰ ਹਿਸਾਬ ਨਾਲ ਪੀ ਲਓ, ਤਾਂ ਮੈਨੂੰ ਲੱਗਦਾ ਕਿ ਅਸੀਂ ਸਾਰਿਆਂ ਨੂੰ ਪਛਾੜ ਜਾਵਾਂਗੇ। ਪਰ ਬਦਕਿਸਮਤੀ ਹੈ ਕਿ ਅਸੀਂ ਇਹੋ ਜਿਹੇ ਕੰਮਾਂ 'ਚ ਅੱਗੇ ਜਾ ਰਹੇ ਹਾਂ, ਜਦ ਕਿ ਐਜੂਕੇਸ਼ਨ, ਹੈਲਥ, ਇਹਨਾਂ ਮਾਮਲਿਆਂ 'ਚ ਅਸੀਂ ਪਛੜਦੇ ਜਾ ਰਹੇ ਹਾਂ। ਹੁਣ ਉਲਟ ਚਾਹੀਦਾ ਸੀ ਪਰ ਉਹ ਉਲਟ ਰਿਹਾ। ਕੇਰਲ ਦਾ ਅਸੀਂ ਜੇ ਜ਼ਿਕਰ ਕਰੀਏ ਤਾਂ ਵੇਖੋ ਹੁਣ ਉਹਨਾਂ ਨੇ ਬੈਕ ਗੇਅਰ ਪਾਇਆ ਤੇ ਅਸੀਂ ਟਾਪ ਪਾ ਲਿਆ, ਉਹ ਪਿਛਾਂਹ ਨੂੰ ਜਾਂਦੇ ਪਏ ਆ, ਅਸੀਂ ਅਗਾਂਹ ਨੂੰ ਜਾਂਦੇ ਪਏ ਆ। ਹੁਣ ਤੇ ਦਵਾਈ ਹੈ ਕਿਤੇ ਅਗਾਂਹ ਨੂੰ ਜਾਂਦੇ ਜਾਂਦੇ ਅਗਾਂਹ ਹੀ ਨਾ ਨਿਕਲ ਜਾਈਏ। ਜੀ ਜੀ, ਇਸੇ ਚੀਜ਼ ਦਾ ਹੀ ਜਿਹੜਾ ਜੀ ਡਰ ਆ, ਅਤੇ ਲੋਕਾਂ ਨੂੰ ਆਪ ਵੀ ਅਤੇ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਸੋਚਣੀਆਂ ਚਾਹੀਦੀਆਂ। ਪਰ ਸਰਕਾਰਾਂ ਦਾ ਤਾਂ ਨੀਤੀਆਂ ਸਾਫ਼ ਹੀ ਆ ਵੀ ਸ਼ਾਇਦ ਹੀ ਕੋਈ ਹੁਣ ਜ਼ਿਲ੍ਹਾ ਇਹਨਾਂ ਨੇ ਛੱਡਿਆ ਜਿੱਥੇ ਸ਼ਰਾਬ ਦਾ ਕਾਰਖਾਨਾ ਨਾ ਹੋਵੇ। ਅਤੇ ਆਪਾਂ ਅਗਲੀ ਗੱਲ ਵੱਲ ਵੱਧਦੇ ਹਾਂ
ਮੁੱਖ ਮੰਤਰੀ ਦੀ ਅਖੌਤੀ ਭਤੀਜੀ ਤੇ ਕੇਸ ਦਰਜ, ਠੱਗੀਆਂ ਮਾਰਨ ਦਾ ਦੋਸ਼ ਸੀਗਾ ਜੀ। ਇਹ ਬੀਬੀ ਅੱਜ ਤੋਂ 4-5 ਮਹੀਨੇ ਪਹਿਲਾਂ ਚਰਚਾ ਦੇ ਵਿੱਚ ਆਈ ਸੀਗੀ। ਉਦੋਂ ਇਹਦੇ ਕਰਤੂਤਾਂ ਦੇ ਚਿੱਠੇ ਜਿਹੜੇ ਖੁੱਲੇ ਸੀਗੇ, ਪਰ ਪੁਲਿਸ ਨੇ ਮਾਮਲਾ ਨਹੀਂ ਦਰਜ ਕੀਤਾ। ਸ਼ਾਇਦ ਉਹ ਵੀ ਮੰਨ ਕੇ ਬਹਿ ਗਈ ਹੋਵੇ ਕਿ ਕਿਤੇ ਸੱਚੀਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਭਤੀਜੀ ਨਾ ਨਿਕਲਾਵੇ, ਲੈਣੇ ਦੇ ਦੇਣੇ ਨਾ ਪੈ ਜਾਣ। ਪਰ ਹੁਣ ਜਾ ਕੇ ਮਾਮਲਾ ਦਰਜ ਹੋਇਆ। ਮਾਮਲਾ ਚੰਡੂਕੇ ਬਠਿੰਡੇ ਦੇ ਵਿੱਚ ਆ ਪਿੰਡ, ਉੱਥੋਂ ਦੀ ਇਹ ਵਿਆਹੁਤਾ ਸੀਗੀ ਤੇ ਇਹਨੇ ਕੰਮ ਸ਼ੁਰੂ ਕਰ ਲਿਆ ਆਪਣੇ ਪਿੰਡ ਦੇ ਵਿੱਚ ਆ ਕੇ। ਕਹਿੰਦੀ ਕਿ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਭਤੀਜੀ ਹਾਂ, ਸਰਕਾਰ ਨੇ ਮੈਨੂੰ ਰੱਖਿਆ ਹੀ ਨੌਕਰੀਆਂ ਦੇਣ ਵਾਸਤੇ ਆ ਤੇ ਮੈਂ ਖੁਦ ਵੀ ਸਿਹਤ ਵਿਭਾਗ 'ਚ ਆ। ਪਿੰਡ ਦੀਆਂ ਇਹਨੇ 15-20 ਕੁੜੀਆਂ ਔਰਤਾਂ ਜਿਹੜੀਆਂ ਮਗਰ ਲਾ ਲਈਆਂ, ਉਹਨਾਂ ਨੂੰ ਸਰਵੇ ਕਰਨ ਤੇ ਲਾ ਦਿੱਤਾ ਕਿ ਤੁਹਾਡੀ ਡਿਊਟੀ ਇੱਕ ਸਰਵੇ ਕਰਕੇ ਲਿਆਓ ਇਲਾਕੇ ਦੇ ਵਿੱਚ ਕਿ ਕਿਹੜੀ ਬਿਮਾਰੀ ਤੋਂ ਪੀੜਤ। ਉਹਨਾਂ ਦੀਆਂ ਲੱਤਾਂ ਇਹਨੇ ਅੱਡ ਕਢਾ ਦਿੱਤੀਆਂ। ਉਹ ਵਿਚਾਰੀਆਂ ਸਰਵੇ ਕਰਦੀਆਂ ਫਿਰਨ ਕਿ ਕਿਹਨੂੰ TB ਹੋਈ ਆ, ਕਿਹਨੂੰ ਕੈਂਸਰ ਹੋਈ ਆ। ਉਹਨਾਂ ਦੇ ਕਾਗਜ਼ ਕਾਲੇ ਕਰਵਾ ਦਿੱਤੇ। ਉਹਨਾਂ ਤੋਂ 50-50, 60-60 ਹਜ਼ਾਰ ਰੁਪਏ ਠੱਗ ਲਿਆ ਇਸ ਬੀਬੀ ਨੇ। ਔਰ ਬਾਅਦ ਦੇ ਵਿੱਚ ਜਦੋਂ ਹੁਣ ਇਹਦੇ ਪੋਲ ਖੁੱਲੇ, ਪਤਾ ਲੱਗਿਆ ਕਿ ਨਾ ਭਤੀਜੀ ਹੈ ਨਾ ਇਹਦਾ ਕੋਈ ਥਹੁ ਵਾਸਤਾ ਹੈ। ਇਹਨੇ ਠੱਗੀ ਕਰਨੀ ਸੀ, ਕਾਫੀ ਔਰਤਾਂ ਨਾਲ ਕਰ ਲਈ। ਕੱਲੀਆਂ ਔਰਤਾਂ ਦੇ ਨਾਲ ਹੀ ਨਹੀਂ, ਉੱਥੇ ਇੱਕ ਪਿੰਡ ਦੇ ਵਿੱਚ ਬਾਬਾ ਸੀ ਛੜਾ, ਉਹਨੂੰ ਵੀ ਕਹਿੰਦੀ ਤੈਨੂੰ ਸਾਕ ਲਿਆ ਦਿੰਦੀ ਆ, ਉਹਦੇ ਨਾਲ ਵੀ ਠੱਗੀ ਮਾਰ ਗਈ। ਤੇ ਉਹ ਮੈਨੂੰ ਗੱਲ ਚੇਤੇ ਆਉਂਦੀ ਹੈ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਸੋਚਦੇ ਹੋਣੇ ਅਖਬਾਰ 'ਚ ਪੜ੍ਹ ਕੇ ਕਿ ਮੇਰੀ ਕਿਹੜੀ ਭਤੀਜੀ ਆ ਗਈ। ਉਹ ਇੱਕ ਮੇਲੇ 'ਚ ਕੋਈ ਬਜ਼ੁਰਗ ਚਲਾ ਗਿਆ ਤੇ ਉੱਥੇ ਜਿਹੜੀਆਂ ਔਰਤਾਂ, ਤੁਹਾਨੂੰ ਪਤਾ ਥੋੜੀਆਂ ਬੀਬੀਆਂ, ਉਦੋਂ ਮੇਲਿਆਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਵੇਖਿਆ ਕਿ ਬਾਬਾ ਭੋਲਾ ਹੀ ਲੱਗਦਾ ਤੇ ਉਹਨਾਂ ਨੇ ਜਾ ਕੇ ਮਾਸੜ ਕਹਿ ਕੇ ਤੇ ਉਹ ਬਾਬੇ ਨੂੰ ਕਰ ਲਿਆ ਕਰੀਬ। ਉਹਨੇ ਪਕੌੜੇ ਪਕੂੜੇ ਖਵਾਏ ਕਿ ਸੱਚੀਓ ਹੀ ਸ਼ਾਇਦ ਮੇਰੀ ਸਾਲੀ ਦੀਆਂ ਕੁੜੀਆਂ ਹੋਣ। ਕੁੜੀਆਂ ਬੀਬੀਆਂ ਚਲਾਕ ਸੀਗੀਆਂ, ਉਹਨਾਂ ਨੇ ਜਲੇਬੀਆਂ ਜਲੂਬੀਆਂ ਖਾ ਕੇ ਕਹਿੰਦੀਆਂ ਕਿ ਚਲੋ ਮਾਸੜ ਜੀ ਤੁਸੀਂ ਨਹਾ ਲਓ, ਕੋਲ ਕੱਸੀ ਵਗਦੀ ਹੈ ਤੇ ਅਸੀਂ ਆ ਤੁਹਾਡਾ ਸਾਜੋ ਸਮਾਨ ਹੈ ਜਿਹੜਾ ਰੱਖਦੀਆਂ। ਤੇ ਮੁੜ ਕੇ ਉਹ ਨਹਾਉਣ ਚਲਾ ਗਿਆ ਕੱਸੀ 'ਚ ਤੇ ਉਹ ਕੱਪੜੇ ਲੈ ਕੇ ਚਲੇ ਗਈਆਂ। ਮੁੜ ਕੇ ਬਾਬਾ ਮੇਲੇ ਦੇ ਵਿੱਚ ਹੌਕਾ ਦਿੰਦਾ ਫਿਰਿਆ, ਮੈਂ ਮਾਸੜ ਕਿਹਨਾਂ ਦਾ ਆ, ਮਾਸੜ ਕਿਹਨਾਂ ਦਾ, ਉਹ ਕਿੱਧਰ ਗਈਆਂ, ਮੈਂ ਮਾਸੜ ਕਿਹਨਾਂ ਦਾ। ਉਹੀ ਗੱਲ ਕਿ ਉਹ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਉਹਨਾਂ ਨੂੰ ਪਤਾ ਹੀ ਨਹੀਂ ਗਾ ਕਿ ਭਤੀਜੀ ਕਿਹਦੀ ਹੈ। ਪਰ ਜੋ ਵੀ ਹੈ, ਇਹ ਇਕੱਲੀ ਇਸ ਤਰ੍ਹਾਂ ਦੀ ਜਿਹੜੀ ਕਹਾਣੀ ਉਹ ਬੀਬੀਆਂ ਤੱਕ ਸੀਮਿਤ ਨਹੀਂ। ਸਾਡੇ ਇਲਾਕੇ 'ਚ ਜਾਂ ਹੋਰ ਇਲਾਕਿਆਂ 'ਚ ਇਸ ਤਰ੍ਹਾਂ ਦੇ ਬੜੇ ਆ ਜਿਹੜੇ ਕੋਈ ਕਹਿੰਦਾ ਕਿ ਭਤੀਜੀ ਹੈ, ਕੋਈ ਕਹਿੰਦਾ ਭਤੀਜਾ, ਕੋਈ ਕਹਿੰਦਾ ਮੈਂ ਫਲਾਂ ਆ। ਉਹ ਇਹੋ ਹੀ ਕੰਮ ਕਰਦੇ ਆ। ਕਈਆਂ ਦੇ ਚਿੱਠੇ ਜਿਹੜੇ ਆ ਉਹ ਖੁੱਲ ਜਾਂਦੇ, ਕਈਆਂ ਦੇ ਬੰਦ ਤੁਰੇ ਜਾਂਦੇ। ਜੀ ਤੇ ਅਗਲੀ ਆਪਾਂ ਗੱਲ ਕਰਦੇ ਵੀ ਅਬੋਹਰ ਕਾਂਡ ਦੇ ਵਿੱਚ ਕਤਲ ਹੋਏ ਨੌਜਵਾਨ ਦੀ ਮਾਂ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਧਰਨੇ ਤੇ ਬੈਠੀ ਹੋਈ ਆ। ਇਹ ਬਦਕਿਸਮਤੀ ਹੈ ਜੀ ਸਾਡੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਤੇ ਜਿਹੜੇ ਲੋਕ ਇੱਕ ਤੇ ਜ਼ੁਲਮ ਦਾ ਜ਼ਬਰ ਦਾ ਸ਼ਿਕਾਰ ਹੁੰਦੇ ਤੇ ਦੂਜਾ ਉਹਨਾਂ ਨੂੰ ਇਨਸਾਫ ਲਈ ਸੜਕਾਂ ਤੇ ਧੱਕੇ ਖਾਣੇ ਪੈਂਦੇ ਆ। ਹੁਣ ਦੇਖੋ ਇਸ ਘਰ ਦੇ ਨਾਲ ਕੀ ਹੋਇਆ, ਇੱਕ ਇਹਨਾਂ ਦਾ ਚਿਰਾਗ ਬੁਝ ਗਿਆ ਤੇ ਦੂਜਾ ਜਿਹੜੇ ਬਿਰਧ ਮਾਪੇ ਆ ਉਹ ਪਹਿਲਾਂ ਤੇ ਉਹਦੀ ਗ੍ਰਿਫਤਾਰੀ ਲਈ ਜਿਹੜਾ ਮੇਨ ਸੀਗਾ ਕਰਤਾ ਇਸ ਮਾਮਲੇ ਦਾ ਸਾਰਾ, ਉਹਦੀ ਗ੍ਰਿਫਤਾਰੀ ਲਈ ਕਿੰਨੇ ਦਿਨ ਧਰਨੇ ਤੇ ਬੈਠੇ, ਭੁੱਖ ਹੜਤਾਲਾਂ ਕੀਤੀਆਂ। ਹੁਣ ਉਹਨਾਂ ਨੂੰ ਇਸ ਕੇਸ ਦੇ ਵਿੱਚ ਜੋ ਕੁਝ ਨਜ਼ਰ ਆਉਂਦਾ ਉਹ ਨਹੀਂ ਘਰੇ ਟਿਕਣ ਦਿੰਦਾ ਪਿਆ। ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਕਿ ਚਲਾਨ ਲੇਟ ਕਰਨ ਦੀਆਂ ਜਿਹੜੀਆਂ ਉਹ ਵਿਉਂਤ ਬੱਤੀਆਂ ਰਚੀਆਂ ਜਾ ਰਹੀਆਂ। ਇਸੇ ਕਰਕੇ ਇਹ ਜਿਹੜਾ ਬਿਰਧ ਜੋੜਾ ਹੈ ਉਹ ਭੀਮ ਦਾ ਮਾਤਾ ਪਿਤਾ, ਉਹਨਾਂ ਨੂੰ ਧੁੜਕੂ ਹੈ ਕਿ ਭਾਈ ਇੱਕ ਤੇ ਚਲਾਨ ਲੇਟ ਹੋ ਗਿਆ, ਜੇ ਇੱਕ ਦੀ ਵੀ ਜ਼ਮਾਨਤ ਹੋ ਗਈ ਤੇ ਦੂਜੇ ਵੀ ਨਾ ਜ਼ਮਾਨਤਾਂ ਲੈ ਜਾਣ, ਕਿਉਂਕਿ 3 ਮਹੀਨੇ ਹੋਣ 'ਚ ਰਹਿ ਗਏ ਆ। ਸਿਰਫ ਜੇ ਦਿਨ ਵੇਖੀਏ ਤੇ 3-4 ਦਿਨ ਰਹਿ ਗਏ ਆ। ਉਹ ਕਹਿੰਦੇ ਕਿ ਚਲਾਨ ਜਿਹੜਾ ਤੈਅ ਸਮੇਂ ਦੇ ਵਿੱਚ ਪੇਸ਼ ਪੁਲਿਸ ਨਹੀਂ ਕਰਦੀ ਪਈ। ਜੇਕਰ ਚਲਾਨ ਲੇਟ ਹੋ ਗਿਆ ਤੇ ਦੋਸ਼ੀਆਂ ਨੂੰ ਸਿੱਧੇ ਤੌਰ ਤੇ ਜਿਹੜੀ ਹੈ ਉਹ ਰਾਹਤ ਮਿਲ ਜਾਵੇਗੀ। ਇਸੇ ਕਰਕੇ ਇਹ ਹੁਣ ਹਾਈ ਕੋਰਟ ਦੇ ਵਿੱਚ ਵੀ ਗਏ ਸੀਗੇ। ਹਾਈ ਕੋਰਟ ਨੇ ਜਵਾਬ ਮੰਗਿਆ ਸੀ, ਪਰ ਪੰਜਾਬ ਸਰਕਾਰ, ਪੰਜਾਬ ਪੁਲਿਸ ਇੰਨੀ ਕਾਹਲੀ ਨਹੀਂ ਹੈਗੀ, ਉਹ ਆਰਾਮ ਨਾਲ ਜਾਏਗੀ। ਹਾਲੇ ਉਹਨਾਂ ਨੇ ਕੋਈ ਜਵਾਬ ਦਿੱਤਾ ਨਹੀਂ ਹੈ। ਤੇ ਦੂਜੇ ਪਾਸੇ ਹੁਣ ਐਲਾਨ ਕਰ ਦਿੱਤਾ ਜਿਹੜੇ ਭੀਮ ਦੇ ਮਾਤਾ ਹੈ ਕੁਸ਼ਲਿਆ ਜੀ, ਉਹਨਾਂ ਨੇ ਕਿਹਾ ਕਿ ਮੈਂ ਹੁਣ ਮੁੱਖ ਮੰਤਰੀ ਦੇ ਦਰਾਂ 'ਚ ਧਰਨਾ ਲਾਵਾਂਗੀ, 10 ਤਰੀਕ ਤੋਂ ਅਣਮਿੱਥੇ ਸਮੇਂ ਤੇ ਧਰਨਾ ਦੇਵਾਂਗੇ। ਇਹ ਬਦਕਿਸਮਤੀ ਹੈ ਜੀ ਇਹਨਾਂ ਲੋਕਾਂ ਦੀ। ਸਾਡੇ ਇੱਥੇ ਗੰਦੜ ਬਲਾਤਕਾਰ ਕਾਂਡ ਹੋਇਆ ਸੀ ਮੁਕਤਸਰ ਜ਼ਿਲ੍ਹੇ ਦੇ ਵਿੱਚ।
ਜ਼ਿਮੀਂਦਾਰਾਂ ਦੇ ਵੱਡੇ ਕਾਕਿਆਂ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਸੀਗਾ। ਉਸ ਬੱਚੀ ਦੇ ਮਾਪਿਆਂ ਨੂੰ ਪਰਚਾ ਦਰਜ ਕਰਵਾਉਣ ਲਈ ਪਹਿਲਾਂ 2 ਮਹੀਨੇ ਮੁਕਤਸਰ ਧਰਨੇ ਤੇ ਬਹਿਣਾ ਪਿਆ। ਉੱਥੇ ਦੀ ਪੁਲਿਸ ਨੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ। ਮੁੜ ਕੇ ਬਠਿੰਡੇ 'ਚ ਖੇਤ ਮਜ਼ਦੂਰ ਯੂਨੀਅਨ ਜਾਂ ਹੋਰ ਕੋਈ ਉਹਨਾਂ ਦੇ ਸੰਗੀ ਸਾਥੀ ਸੀਗੇ ਜਿਹੜੇ, ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਧਰਨੇ ਦਿੱਤੇ, ਡਾਂਗਾਂ ਖਾਧੀਆਂ, ਇੱਥੋਂ ਤੱਕ ਕਿ ਆਪਣੀ ਬੱਚੀ ਦੇ ਦੋਸ਼ੀਆਂ ਨੂੰ ਅੰਦਰ ਭੇਜਣ ਲਈ, ਜੇਲ੍ਹ ਭੇਜਣ ਲਈ ਖੁਦ ਉਹ ਮਾਂ ਪਿਓ ਥਾਣਿਆਂ ਦੇ ਵਿੱਚ ਗਏ, ਡਾਂਗਾ ਖਾ ਕੇ ਨਜ਼ਰਬੰਦ ਹੋਏ। ਫਿਰ ਜਾ ਕੇ ਕਿਤੇ ਪਰਚਾ ਦਰਜ ਹੋਇਆ ਤੇ ਜੱਜ ਨੇ ਪੈਂਦੀ ਸੱਟੇ ਉਹਨਾਂ ਨੂੰ ਮੁਲਜ਼ਮ ਕਰਾਰ ਦੇ ਕੇ ਸਜ਼ਾ ਸੁਣਾ ਦਿੱਤੀ। ਸੋ ਇਹੋ ਜਿਹੀ ਜਦੋਜਹਿਦ ਕਰਨੀ ਪੈਂਦੀ ਹੈ ਕਿ ਪਰਚਾ ਦਰਜ ਕਰਵਾਉਣ ਲਈ ਵੀ ਆਪਣੇ ਤੇ ਜ਼ੁਲਮ ਹੋਏ ਦਾ, ਪਰਚਾ ਦਰਜ ਕਰਵਾਉਣ ਲਈ ਵੀ ਆਪਣੇ ਤੇ ਜ਼ੁਲਮ ਚੱਲਣਾ ਪੈਂਦਾ। ਬਹੁਤ ਸ਼ਰਮਨਾਕ ਘਟਨਾ ਹੈ ਕਿ ਏਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਤੇ ਫਿਰ ਵੀ ਇਨਸਾਫ ਨਹੀਂ ਮਿਲਦਾ। ਇਨਸਾਫ ਮਿਲਣਾ ਕੀ ਹੈ? ਇਹਨਾਂ ਨੂੰ ਕਹਿ ਗਏ ਸੀ ਕਿ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਮੁਕਤਸਰ ਆਏ ਸੀਗੇ ਦਸੰਬਰ ਦੇ ਅਖੀਰ ਦੇ ਵਿੱਚ ਸ਼ਾਇਦ, ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ, ਤੇ ਉੱਥੇ ਇਹਨਾਂ ਨੂੰ ਕਹਿ ਗਏ ਸੀ ਤੁਹਾਨੂੰ 20 ਦਿਨਾਂ ਦੇ ਵਿੱਚ ਸਭ ਕੁਝ ਦੇਵਾਂਗੇ, ਇਨਸਾਫ ਵੀ ਦੇਵਾਂਗੇ ਤੇ ਨੌਕਰੀ ਵੀ ਦੇਵਾਂਗੇ। ਆਹ ਹੁਣ 4-5 ਦਿਨ ਪਹਿਲਾਂ ਆਏ ਆ ਤੇ ਦੱਸਿਆ ਜਾਂਦਾ ਕਿ ਇੱਕ ਗੁਪਤ ਮੀਟਿੰਗ ਡੋਡਿਆਂ ਦੇ ਪਰਿਵਾਰ ਨਾਲ ਵੀ ਕਰ ਗਏ। ਜੀ ਬਿਲਕੁਲ ਦੇਵਾਂਗੇ ਜੀ, ਸਭ ਕੁਝ ਦੇਵਾਂਗੇ, ਨਿਆਂ ਤਾਂ ਮਿਲਦਾ ਇੱਥੋਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਪਟਿਆਲੇ ਵਾਲੇ ਕਹਿੰਦੇ ਜੀ ਡਰੇ ਹੋਏ ਨੇ ਪਰਮਾਣੂ ਬਿਜਲੀ ਘਰ ਦੇ ਐਲਾਨ ਤੋਂ। ਪਟਿਆਲੇ ਵਾਲੇ ਬਿਲਕੁਲ ਕੰਬਦੇ ਪਏ ਆ ਜੀ। ਪਟਿਆਲੇ ਜਿਵੇਂ ਹੀ ਐਲਾਨ ਹੋਇਆ, ਆ ਪਿਛਲੇ ਦਿਨੀ ਲੋਕ ਸਭਾ ਦੇ ਵਿੱਚ ਪਤਾ ਲੱਗਿਆ, ਪੰਜਾਬ ਦੇ ਲੋਕ ਤੇ ਅਵੇਸਲੇ ਹੀ ਸਨ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮਾਜਰਾ ਕੀ ਹੈ, ਮਾਮਲਾ ਕੀ ਹੈ। ਜਦੋਂ ਉੱਥੇ ਮੰਤਰੀ ਨੇ, ਊਰਜਾ ਮੰਤਰੀ ਨੇ ਬਿਆਨ ਦਿੱਤਾ ਕਿ ਅਸੀਂ 3 ਜਿਹੜੇ ਪਰਮਾਣੂ ਪਲਾਂਟ ਬਣਾ ਰਹੇ ਹਾਂ, ਉਹਦੇ ਵਿੱਚ ਇੱਕ ਪਟਿਆਲੇ ਵੀ ਸ਼ਾਮਲ ਹੈ, ਤਾਂ ਲੋਕ ਜਿਹੜੇ ਸੁਣ ਰਹਿ ਗਏ, ਸਨ ਰਹਿ ਗਏ ਕਿ ਇਹ ਕੀ ਹੋ ਗਿਆ। ਇਹ ਜਿਹੜਾ ਪਰਮਾਣੂ ਬਿਜਲੀ ਘਰ ਬਣਾਉਣ ਦੀ ਵਿਉਂਤਬੰਦੀ ਰਚੀ ਹੈ, ਉਹ ਹੈ ਪਾਤੜਾਂ ਸਾਈਡ, ਜਿਹੜਾ ਡਰੌਲੀ ਪਿੰਡ ਆ, ਇੱਕ ਹੋਰ ਪਿੰਡ ਆ। ਉਹਨਾਂ ਦੋਨਾਂ ਪਿੰਡਾਂ ਦੇ ਵਿੱਚ ਹੁਣ ਤੌਖਲਾ ਪੈਦਾ ਹੋ ਗਿਆ ਕਿ ਜੇਕਰ ਇਹ ਪਰਮਾਣੂ ਬਿਜਲੀ ਘਰ ਬਣਿਆ, ਜ਼ਮੀਨਾਂ ਛੱਡ ਕੇ ਕਿੱਥੇ ਜਾਵਾਂਗੇ। ਪਹਿਲੀ ਗੱਲ ਤੇ ਜਿਹੜਾ ਵਸ ਕੇ ਉਜੜਨਾ ਇਹ ਬੜਾ ਔਖਾ ਹੈ, ਔਰ ਦੂਜਾ ਜਿਹੜੇ ਉੱਥੋਂ ਉਜੜਨਗੇ ਉਹ ਤੇ ਦੁਖੀ ਹੋਣਗੇ ਜਿਹੜੇ ਉੱਥੋਂ ਦੇ ਲਾਗੇ ਬੰਨੇ ਦੇ ਵਸਨੀਕ ਆ, ਉਹਨਾਂ ਦੀ ਅੱਡ ਜਾਨ ਮੁੱਠੀ 'ਚ ਆ ਜਾਣੀ ਹੈ, ਕਿਉਂਕਿ ਪਰਮਾਣੂ ਦਾ ਨਾਂ ਸੁਣ ਕੇ ਹੀ ਇੱਥੋਂ ਦੇ ਲੋਕ ਘਬਰਾ ਜਾਂਦੇ ਆ। ਹੁਣ ਇਹ ਦੇਖਣਾ ਹੋਏਗਾ ਕਿ ਪਰਮਾਣੂ ਬਿਜਲੀ ਘਰ ਜਿਹੜਾ ਬਣਦਾ ਕਿ ਇੱਥੋਂ ਬਦਲਿਆ ਜਾਂਦਾ ਹੈ, ਔਰ ਇਹ ਪਹਿਲੀ ਵਾਰੀ ਨਹੀਂ ਹੋਇਆ। ਹੁਣ ਤੇ ਕੈਪਟਨ ਅਮਰਿੰਦਰ ਸਿੰਘ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋਵੇਂ ਇਸਦਾ ਵਿਰੋਧ ਕਰਦੇ ਪਏ ਆ, ਪਰ ਇਹਦਾ ਸੱਚ ਇਹ ਹੈ ਕਿ 1998 ਦੇ ਵਿੱਚ ਇਹ ਪਲਾਟ ਲਿਆਉਣ ਲਈ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲ ਕਦਮੀ ਕੀਤੀ ਸੀ। ਇੱਥੋਂ ਤੱਕ ਕਿ 2001 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੂੰ ਫਿਰ ਨਿੱਜੀ ਤੌਰ ਤੇ ਜਿਹੜੀ ਹੈ ਉਹ ਉਹਨਾਂ ਨੇ ਮੰਗ ਕੀਤੀ ਸੀ। ਹੁਣ ਜਦੋਂ ਸੱਤਾ 'ਚ ਆਉਂਦੇ ਆ, ਤੁਹਾਨੂੰ ਪਤਾ ਫਿਰ ਉਦੋਂ ਜਿਹੜੇ ਸਮੀਕਰਨ ਉਸ ਹਿਸਾਬ ਨਾਲ ਬਦਲ ਜਾਂਦੇ ਆ, ਪਰ ਸੱਚ ਇਹ ਆ ਕਿ ਪਹਿਲਾਂ ਮੰਗ ਇਹਨਾਂ ਨੇ ਕੀਤੀ ਸੀ। ਹੁਣ ਦੇਖੋ ਉਹਨਾਂ ਨੇ ਮੰਗ ਤੇ ਫੁੱਲ ਚੜਾ ਦਿੱਤੇ। ਦੂਜੀ ਵਾਰ ਸਰਕਾਰ ਆਈ ਤੇ ਉਹਨਾਂ ਨੇ ਅਟਲ ਬਿਹਾਰੀ ਵਾਜਪਾਈ ਤੋਂ ਜਿਹੜੇ ਮੰਗੇ ਸੀਗੀਆਂ ਮੰਗਾਂ, ਉਹਨਾਂ ਨੇ ਪੁਸ਼ਪ ਚੜਾ ਦਿੱਤੇ। ਹੁਣ ਇਹ ਦੇਖਾਂਗੇ ਕਿ ਉਹਨਾਂ ਵੱਲੋਂ ਇਹਨਾਂ ਦੀ ਮੰਗ ਤੇ ਚੜਾਏ ਫੁੱਲ ਇਹ ਪ੍ਰਵਾਨ ਕਰਦੇ ਜਾਂ ਨਹੀਂ ਕਰਦੇ, ਪਰ ਫੁੱਲ ਪ੍ਰਵਾਨ ਕਰਨ ਜਾਂ ਮੋੜਨ, ਪਰ ਜਿਹੜੀ ਟੈਨਸ਼ਨ ਹੈ ਉਹ ਪਟਿਆਲੀਆਂ ਨੂੰ ਫੁੱਲ ਆ। ਜੀ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਵੀ ਘਨਈਆ ਨੂੰ ਜਿਹੜਾ ਜੀ ਮਾਰਨ ਦੀ ਜਿਹੜੇ ਧਮਕੀ ਦੇਣ ਵਾਲਾ ਵੀ ਉਹਦੇ ਸਿਰ ਤੇ ਇੰਨਾ ਪੈਸੇ ਲਾਤੇ ਰੱਖੇ ਆ ਵੀ 11 ਲੱਖ ਵਾਲਾ, ਉਹ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਹਾਂਜੀ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਹਦਾ ਨਾਮ ਸੀ ਆਦਰਸ਼ ਸ਼ਰਮਾ, ਔਰ ਜਿਹਨੇ ਪੂਰਵਾਂਚਲ ਸੈਨਾ ਦੇ ਨਾਮ ਦੇ ਨਾਲ ਇਸ਼ਤਿਹਾਰ ਲਾਏ ਸੀਗੇ। ਔਰ ਪਹਿਲੀ ਵਾਰੀ ਇਹੋ ਜਿਹਾ ਨਾਮ ਸੁਣਿਆ ਲੋਕਾਂ ਨੇ। ਵੈਸੇ ਨਾਂ ਤੇ ਦੇਖੋ ਇਹਦਾ ਆਦਰਸ਼ ਆ, ਆਦਰਸ਼ ਦਾ ਬਹੁਤ ਵੱਡਾ ਮਾਇਨਾ ਹੁੰਦਾ, ਪਰ ਇੱਥੇ ਇਹਨੇ ਆਦਰਸ਼ ਗੱਲ ਨਹੀਂ ਕੀਤੀ, ਆਪਦੇ ਨਾਂ ਦੇ ਮਕੂਲ ਉਹੋ ਜਿਹੀ ਗੱਲ ਨਹੀਂ ਕੀਤੀ। ਇਹਨੇ ਸਿੱਧਾ ਸੰਵਿਧਾਨ ਦੇ ਨਾਲ ਹੀ ਮੱਥਾ ਲਾ ਲਿਆ। ਔਰ ਇਹ ਅੱਜ ਦਾ ਮਾਹੌਲ ਹੈ ਨਾ ਜਿਹੜਾ, ਉਹ ਇਹੀ ਬਣਿਆ ਪਿਆ। ਕੱਲ ਇੱਕ ਸਾਂਸਦ ਪੱਪੂ ਯਾਦਵ ਆ, ਉਹਨੇ ਐਲਾਨ ਕਰ ਦਿੱਤਾ ਕਿ ਜਿਹੜਾ ਭ੍ਰਿਸ਼ਟਾਚਾਰੀ ਨੂੰ ਕਤਲ ਕਰਕੇ ਆਵੇ ਉਹਨੂੰ ਇੰਨਾ ਨਾਮ, ਜਿਹੜਾ ਭ੍ਰਿਸ਼ਟਾਚਾਰੀ ਨੂੰ ਕੁੱਟ ਕੇ ਆਵੇ ਉਹਨੂੰ ਇੰਨਾ ਨਾਮ, ਜਿਹੜਾ ਭ੍ਰਿਸ਼ਟਾਚਾਰੀ ਦਾ ਸਟਿੰਗ ਕਰਕੇ ਲਿਆਵੇ ਉਹਨੂੰ ਇੰਨਾ ਨਾਮ। ਹੁਣ ਤੁਸੀਂ ਵੇਖੋ
एक संविधानक अहुदे ते बैठिया पप्पू यादव जिहदा पिछोकड़ भी बड़ा दिलचस्प है, किते किसे ओहदे भी सुनावांगा तुहानूं। पप्पू यादव जिहड़ा संविधानक अहुदे ते बैठा संसद दे विच मैंबर पार्लीमेंट की सीट ते बैठा, वही संविधान नूं चुनौती दे रहा कि तुसीं कतल करके आ जाओ। इत्थे ते कातल नूं भी चपेट मारन की इजाजत नहीं दिंदा कानून, कि वो कहंदे कि तुसीं भ्रिष्टाचारी नूं कतल करके आ जाओ, इनाम पाओ, किहो जिहियां पेशकशां कर रहे हैं। और दूसरे पासे आदर्श कुमार वर्गे, हुण आदर्श कुमार ने पंफलेट छुपा के ला दिते, दिल्ली पुलिस के हत्थां पैरां दी पै गई कि यह क्यों हो गया। कन्हैया कुमार नूं कहंदे गोली मार के आओ ते 11 लाख रुपये इनाम पाओ। हुण इहनूं जदों फड़िया 11 लाख दे इन्हें पर्चे ते छुपा के ला दिते, जदों इहदा खाता वेखिया बैंक खाता ते झुके च 150 रुपया निकलिया, सिरे दा नंग निकलिया, एवें जक के ते पर्चे छुपा दिते। बस पब्लिसिटी दे मारिया ने घरदियां तो पूछा, वो कहंदे कि घरे ते वड़दा ही घट आ, किते छमाही साल बाद आउंदा, सानू नहीं पता कित्थे रहिंदा। हुण इहो जिहा ते इह नाम रखण वाला निकलिया। हुण कन्हैये दा लहू ते इह नहीं डोल सकिया, पर तिहाड़ जेल दे मच्छरां नूं चंगी 4 दिन मौज बन गई, वो इहदा लहू जरूर पीणगे। जी जी बिल्कुल जी बिल्कुल। ਅਤੇ ਇਹ ਵੀ ਨਾਲ ਗੱਲ ਕਰਦੇ ਜੀ ਵੀ ਪਠਾਨਕੋਟ ਦਾ ਬਿੱਲ ਕਹਿੰਦੇ ਦੁਬਾਰਾ ਕੇਂਦਰ ਨੇ ਭੇਜਤਾ ਹਮਲੇ ਵਾਲਾ, ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹੋਣਾ ਨੇ ਮਨਾ ਕਰਤਾ ਹੀ ਨਹੀਂ ਦੇਣੇ ਜੀ। ਅੱਜ ਇਹ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਪਹਿਲਾ ਦਿਨ ਖਤਮ ਹੋਇਆ, ਤਾਂ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉੱਥੇ ਵੀ ਇਹ ਸਵਾਲ ਕੀਤਾ ਗਿਆ ਸੀਗਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਫ਼ ਹੀ ਕਰ ਦਿੱਤਾ। ਉਹ ਕਹਿੰਦੇ ਕਿ ਇਹ ਰਾਸ਼ਟਰੀ ਸਮੱਸਿਆ ਹੈ, ਦੇਸ਼ ਦੀ ਸਮੱਸਿਆ ਹੈ, ਤਾਂ ਇਹਦੇ 'ਚ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਹਵਾਲਾ ਵੀ ਦਿੱਤਾ ਕਿ ਜਦੋਂ ਪੰਜਾਬ ਆ ਮਾੜੇ ਦੌਰ 'ਚ ਗੁਜ਼ਰਦਾ ਪਿਆ ਸੀਗਾ, ਤਾਂ ਉਸ ਸਮੇਂ ਜਿਹੜਾ ਕਰਜ਼ਾ ਪਾਇਆ ਗਿਆ ਸੀ ਤੇ ਅਸੀਂ ਜਾ ਕੇ ਗੁਜਰਾਲ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇਹ ਰਾਸ਼ਟਰੀ ਸਮੱਸਿਆ, ਤਾਂ ਕਹਿੰਦੇ ਕਿ ਸਾਡਾ ਕਰਜ਼ਾ ਜਿਹੜਾ ਮਾਫ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਹੋਰ ਬੜੀ ਤੰਜ ਕੱਸੀ, ਵੈਸੇ ਮੁਸਕਰਾ ਕੇ ਜੇ ਗੱਲ ਕਰ ਜਾਂਦੇ ਆ, ਉਹਨਾਂ ਦੀ ਗੱਲ ਉਹ ਨੋਟ ਨਹੀਂ ਕਰਦਾ, ਪਰ ਜੇ ਗੰਭੀਰਤਾ ਨਾਲ ਲਈਏ ਤੇ ਗੱਲ ਬੜੀ ਵੱਡੀ ਹੈ। ਉਹ ਮੁਸਕਰਾ ਕੇ ਜੇ ਕਹਿੰਦੇ ਜੀ, ਕਹਿੰਦੇ ਵੇਖੋ ਹਰਿਆਣੇ 'ਚ ਹੋਇਆ ਹੈ, ਆਪ ਥੋੜਾ ਉਹਨਾਂ ਨੇ ਕੀਤਾ। ਇਹ ਬਹੁਤ ਵੱਡੀ ਗੱਲ ਕਹਿ ਕੇ 2 ਸ਼ਬਦਾਂ ਦੇ ਵਿੱਚ, ਕਿ ਜਾਨੀ ਸਿੱਧੇ ਰੂਪ ਦੇ ਵਿੱਚ ਨਹੀਂ, ਉਹਨਾਂ ਨੇ ਇੱਕ ਮਿਸਾਲ ਦੇ ਦਿੱਤੀ ਕਿ ਭਾਈ ਜਿਹੜੀ ਨਜ਼ੀਰ ਤੁਹਾਡੇ ਸਾਹਮਣੇ ਆ ਕਿ ਹਰਿਆਣੇ ਦੇ ਵਿੱਚ ਆ ਕੁਝ ਦਿਨ ਪਹਿਲਾਂ ਪੈਰਾਮਿਲਟਰੀ ਫੋਰਸਿਸ ਵੀ ਆਈਆਂ, ਫੌਜ ਵੀ ਆਈ ਹੈ, ਤਾਂ ਉਹ ਉਹਨਾਂ ਨੇ ਆਪ ਨਹੀਂ ਕੀਤੀ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦੇਸ਼ ਦੇ ਵਿੱਚ, ਦੇਸ਼ ਦੇ ਅੰਦਰੂਨੀ ਢਾਂਚੇ ਦੇ ਵਿੱਚ ਆਈ ਇੱਕ ਦੇਸ਼ ਦੀ ਸਮੱਸਿਆ। ਸੋ ਉਹਨਾਂ ਨੇ ਸਿੱਧਾ ਹਵਾਲਾ ਦੇ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦਿਲ ਤੋਂ ਇਨਕਾਰ ਕਰ ਦਿੱਤਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਹੀ ਕਹਿ ਦਿੱਤਾ ਸੀ ਅਸੀਂ ਨਹੀਂ ਦੇਵਾਂਗੇ, ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਹਿ ਦਿੱਤਾ ਕਿ ਅਸੀਂ ਨਹੀਂ ਦੇਵਾਂਗੇ। ਔਰ ਮੈਨੂੰ ਲੱਗਦਾ ਕਿ ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਸਹਿਮਤ ਹੋਣਾ ਸਾਡਾ ਬਣਦਾ ਹੈ, ਕਿਉਂਕਿ ਦੇਸ਼ ਦੇ ਕਿਸੇ ਵੀ ਹਿੱਸੇ 'ਚ ਪੁਲਿਸ ਲੱਗਦੀ ਹੈ, ਪੈਰਾਮਿਲਟਰੀ ਫੋਰਸਿਸ ਲੱਗਦੀ ਹੈ, ਫੌਜ ਲੱਗਦੀ ਹੈ, ਕਦੇ ਇਸ ਤਰ੍ਹਾਂ ਦਾ ਸੁਣਿਆ ਨਹੀਂ। ਪਰ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੇਂਦਰ ਵਾਰ-ਵਾਰ ਕਰਦੀ ਹੈ, ਸਮਝ ਨਹੀਂ ਆਉਂਦੀ। ਔਰ ਇਹ ਵੀ ਇੱਕ ਸਵਾਲ ਹੈ ਕਿ ਜਦੋਂ ਪਹਿਲਾ ਬਿੱਲ ਭੇਜਿਆ ਸੀ, ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਉਂ ਪੇ ਕੀਤਾ? ਉਹ ਜਿਹੜਾ ਪਹਿਲਾ ਬਿੱਲ ਸੀਗਾ 6 ਲੱਖ ਦਾ, ਉਹ ਇਹਨਾਂ ਨੇ ਅਦਾ ਕਰ ਦਿੱਤਾ ਸੀ। ਜੀ ਜੀ। ਤੇ ਜਾਂਦੇ ਜਾਂਦੇ ਇੱਕ ਹੋਰ ਗੱਲ ਕਰਦੇ ਹਾਂ, ਜਿਹੜੇ ਫੌਜ ਦੇ ਮੁਖੀ ਦਰਬਾਰ ਸਾਹਿਬ ਜਦੋਂ ਆਏ ਸੀਗੇ ਮੱਥਾ ਟੇਕਣ, ਤਾਂ ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ, ਉਹਨਾਂ ਨੇ ਇਹ ਕਹਿ ਦਿੱਤਾ ਵੀ ਫੌਜ ਕੋਲ ਇੱਦਾਂ ਦੀ ਕੋਈ ਚੀਜ਼ ਜਿਹੜੀ ਨਹੀਂ ਪਈ, ਕਿਸੇ ਵੀ ਤਰੀਕੇ ਦਾ ਸਾਥ ਨਹੀਂ ਪਿਆ ਹੋਇਆ। ਦੇਖੋ, ਇਹ ਮਸਲਾ ਜਿਹੜਾ ਬੜਾ ਗੰਭੀਰ ਹੈ, ਸੰਜੀਦਾ ਆ। ਔਰ ਜਿਹੜਾ ਫੌਜ ਮੁਖੀ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਜਿਹੜਾ ਜਿਹਨੂੰ ਵਡਮੁੱਲਾ ਖਜ਼ਾਨਾ ਆਪਾਂ ਕਹਿ ਸਕਦੇ ਹਾਂ ਕੋਈ ਨਹੀਂ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਹੁਣ ਦੇਖੋ ਫੌਜ ਮੁਖੀ ਹੈ ਜਿਹੜਾ, ਉਹ ਬਿਨਾਂ ਗੱਲ ਤੋਂ, ਬਿਨਾਂ ਆਧਾਰਹੀਨ ਗੱਲ ਨਹੀਂ ਕਰ ਸਕਦਾ। ਤਾਂ ਉਹਦਾ ਮਤਲਬ ਇਹ ਹੈ ਕਿ ਅਸੀਂ ਅੱਜ ਤੱਕ ਜੋ ਸੁਣਦੇ ਆ, ਜੋ ਸਾਡੇ ਸਿੱਖ ਆਗੂ ਸੁਣਾਉਂਦੇ ਰਹੇ, ਉਹ ਇਸ ਗੱਲ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿੱਟਾ ਹੈ ਕਿ ਸਾਡੇ ਸਿੱਖ ਆਗੂਆਂ ਨੇ ਉਹ ਵਡਮੁੱਲਾ ਖਜ਼ਾਨਾ ਮੋੜ ਕੇ ਤਾਂ ਕੀ ਲਿਆਉਣਾ ਸੀ। ਅੱਜ ਤੱਕ ਇਹ ਪੁਖਤਾ ਜਾਣਕਾਰੀ ਨਹੀਂ ਕਿ ਉਹ ਅਮੁੱਲਾ ਖਜ਼ਾਨਾ ਪਿਆ ਕਿੱਥੇ ਹੈ ਕਿਹਦੇ ਕੋਲ ਹੈ। ਅੱਜ ਤੱਕ ਉਹਨਾਂ ਨੂੰ ਇਹ ਨਹੀਂ ਸੁਰ ਲੱਗਾ, ਇੱਥੋਂ ਤੱਕ ਕਿ ਆਹ ਦੇਖੋ ਸਾਡੇ 5ਵੀਂ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਥ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਦੀ ਸਰਕਾਰ ਬਣੀ ਹੋਈ ਹੈ, ਪਰ ਹਾਲੇ ਤੱਕ ਇਹਨਾਂ ਚੀਜ਼ਾਂ ਬਾਰੇ ਕਿਸੇ ਨੂੰ ਕੋਈ ਪੁਖਤਾ ਜਾਣਕਾਰੀ ਹੋਈ ਨਹੀਂ, ਲਿਆਉਣੀ ਤੇ ਗੱਲ ਦੂਰ ਦੀ ਹੈ। ਸੋ ਜੇ ਇਹ ਫੌਜ ਮੁਖੀ ਨੇ ਸਾਫ਼ ਕੀਤਾ ਤਾਂ ਹੁਣ ਕੇਂਦਰ ਸਰਕਾਰ ਜਿਹੜੀ ਹੈ ਉਹ ਇਹਨਾਂ ਦੀ ਭਾਈਵਾਲ ਹੈ। ਇਹ ਕੋਸ਼ਿਸ਼ ਕਰਨ
कि भाई साडा जिहड़ा वो खजाना लुटिया वो कित्थे आ, किहदे कोल आ, किस हालत 'च आ, जे वो है सुरक्षित किते पिया किसी एजेंसी कोल आ जां किसी होर किसी खजाने च माल खजाने च पिया तां ओनू वापस लिआंदा जावे। इहो ਜਿਹੇ ਜਿਹੜੇ ਨੁਕਤੇ ਆ सरदार प्रकाश सिंह बादल ਨੂੰ ਉਠਾਉਣੇ ਚਾਹੀਦੇ ਆ। ਇਹੀ ਅੱਜ ਪੰਥ ਦੀ ਨੰਬਰਦਾਰੀ ਦੀ ਦੁਹਾਈ ਦਿੰਦੇ ਕਿ ਅਸੀਂ ਪੰਥ ਦੇ ਮੁੱਦੇ ਉਠਾਉਣੇ ਆ। और मैं कहांगा कि मनजीत सिंह जी के हो रही है जेडे वो बड़े तत्ते बयान देंदे, ऐसा लगता कि सारी सिक्खी वो ही सिर ते लदी फिरदे आ। उन्हां नूं इहो ਜਿਹੇ मुद्दे दिल्ली च रह के इहो ਜਿਹੇ लड़ने चाहिए आ कि जेकर फौज मुखी ਜਿਹੜਾ ਉਹ ਇਨਕਾਰ ਕਰਦਾ ਤੇ ਦੱਸੋ ਸਾਡਾ ਜਿਹੜਾ ਉਹ ਖਜ਼ਾਨਾ ਹੈ ਕਿੱਥੇ, ਕਿਹਦੇ ਕੋਲ ਹੈ। ਜੀ ਜੀ ਬਿਲਕੁਲ, ਪਿਛਲੇ ਕਿੰਨੇ ਦਹਾਕਿਆਂ ਤੋਂ ਇਸੇ ਚੀਜ਼ ਦਾ ਜਿਹੜਾ ਰੌਲਾ ਚੱਲ ਰਿਹਾ ਵੀ ਲੱਭੋ ਤੇ ਉਹਨੂੰ ਵਾਪਸ ਲਿਆਓ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ।